ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦਾ ਥਰਡ ਵਾਲਾ ਇਸ਼ੂ ਸੀ ਉਹ ਇਹ ਸੀ ਕਿ ਹੁਣ ਗਾਵਾਂ ਦੀ ਪੂਜਾ ਕਰਨ ਤੋਂ ਬਾਅਦ ਭਾਜਪਾ ਦਾ ਆਗੂ ਉਹਨਾਂ ਨੂੰ ਰੱਖੜੀ ਬੰਨੇਗਾ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਬਹੁਤ ਹੀ ਫਨੀ ਵਿਚਾਰ ਦਿੱਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਆਪਾਂ ਅੱਜ ਦਾ ਵਿਚਾਰ ਗੁਰਬਾਣੀ ਵਿਚਾਰ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਗੁਰਬਾਣੀ ਜਿਹੜਾ ਕਿ रूहानियत ਦਾ ਮੁਜੱਸਮਾ ਹੈ ਜੀ, ਔਰ ਗੁਰੂ ਗ੍ਰੰਥ ਸਾਹਿਬ ਜਿਸ ਦੇ ਉੱਤੇ ਸਿੱਖਾਂ ਦਾ ਅਕੀਦਾ ਇਟਰਨਲ ਗੁਰੂ, ਜਾਗਤ ਜੋਤ ਗੁਰੂ ਦੇ ਤੌਰ ਤੇ ਹੈ। ਔਰ ਜ਼ਾਹਰ ਹੈ ਜਦੋਂ ਤੁਸੀਂ ਰੱਬ ਦੇ ਨਾਲ ਮੁਹੱਬਤ ਦੀ ਗੱਲ ਕਰਨੀ ਹੈ, ਸਮਝਾਣੀ ਹੈ ਜਾਂ ਉਸ ਮੁਹੱਬਤ ਦੇ ਰਸਤੇ ਵੱਲ ਜਾਣਾ ਜੀ, ਤੇ ਫਿਰ ਦੁਨੀਆ ਦੇ ਵਿੱਚ ਜਿਹੜੇ ਭਾਵ ਨੇ ਜਾਂ ਦੁਨੀਆ ਦੇ ਵਿੱਚ ਜਿਹੜੀਆਂ ਐਕਸਪ੍ਰੈਸ਼ਨਸ ਨੇ ਉਹਨਾਂ ਦਾ ਹੀ ਤੁਸੀਂ ਇਸਤੇਮਾਲ ਕਰਦੇ ਹੋ ਇਨਸਾਨੀ ਸਮਝ ਨੂੰ ਉਸ ਲੈਵਲ ਦੇ ਉੱਤੇ ਸਮਝਾਉਣ ਦੇ ਲਈ। ਜੀ, ਹੁਣ ਜ਼ਾਹਰ ਹੈ ਕਿ ਜਿਹੜਾ ਬਹੁਤ ਇੰਟੈਂਸ ਰਿਲੇਸ਼ਨਸ਼ਿਪ ਹੈ, ਜਿਹਦੇ ਵਿੱਚ ਬੜੀ ਪ੍ਰਬਲਤਾ ਹੈ, ਜਿਸ ਦੇ ਵਿੱਚ ਬੜੀ ਜਜ਼ਬਾਤੀ ਖਿੱਚ ਹੈ, ਉਹ ਪਤੀ ਪਤਨੀ ਦੀ ਹੈ। ਔਰ ਜ਼ਾਹਰ ਹੈ ਕਿ ਉਸ ਦੇ ਲਈ ਪਹਿਲਾਂ ਉਡੀਕ ਹੈ, ਜੀ, ਫਿਰ ਮਿਲਾਪ ਹੈ, ਔਰ ਫਿਰ ਉਸ ਚੋਂ ਨਿਕਲਦਾ ਆਨੰਦ ਹੈ, ਜੀਵਨ ਦਾ ਡਿਸਪਲਿਨ ਹੈ। ਔਰ ਇਹ ਸ਼ਬਦ ਜਿਹੜਾ ਸੂਹੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਦਾ ਹੈ, ਥੋੜਾ ਲੰਬਾ ਸ਼ਬਦ ਹੈ, 4 ਇਸ ਦੇ ਮੁੱਖ ਪਦੇ ਨੇ। ਔਰ ਇਹਦੇ ਚ ਉਹਨਾਂ ਦੇ ਮੁਤਾਬਕ ਜਿਵੇਂ ਦੁਨਿਆਵੀ ਪਹਿਲਾਂ ਇੱਕ ਤਾਂਗ ਹੈ, ਜਦੋਂ ਕਿ ਇੱਕ ਪਤਨੀ ਆਪਣੇ ਪਤੀ ਨੂੰ ਜਿਹੜੀ ਹੈ ਉਸ ਦੀ ਇੰਤਜ਼ਾਰ 'ਚ ਹੈ, ਜਾਂ ਇਸ ਨੂੰ ਤੁਸੀਂ ਲਵਰ ਬਿਲਵਡ ਰਿਲੇਸ਼ਨਸ਼ਿਪ ਵੀ ਕਹਿ ਸਕਦੇ ਹੋ। ਜਿਵੇਂ ਸੂਫੀ ਇਸਲਾਮ ਦੇ ਵਿੱਚ ਜਦੋਂ ਮੁਰਸ਼ਦ ਦੇ ਨਾਲ ਮੁਹੱਬਤ ਦੀ ਗੱਲ ਹੈ, ਉਸ ਈਡੀਅਮ 'ਚ ਵੀ ਲੈ ਸਕਦੇ ਹੋ। ਲੇਕਿਨ ਗੱਲ ਇਹ ਸਮਝਾਉਣ ਦੀ ਹੈ ਕਿ ਭਾਈ ਜੇ ਤੁਸੀਂ ਰੱਬ ਨੂੰ ਮਿਲਣਾ, ਸਭ ਤੋਂ ਪਹਿਲਾਂ ਤੁਹਾਡੇ ਅੰਦਰ ਵੈਰਾਗ ਹੋਣਾ ਚਾਹੀਦਾ ਹੈ, ਤਲਬ ਹੋਣੀ ਚਾਹੀਦੀ ਹੈ, ਤਾਂਗ ਹੋਣੀ ਚਾਹੀਦੀ ਹੈ, ਇੱਕ ਰੈਸਟਲੈਸਨੈਸ ਹੋਣੀ ਚਾਹੀਦੀ ਹੈ ਕਿ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੇ। हे ਮੇਰੇ ਪਿਆਰੇ ਮੈਨੂੰ ਮਿਲ, ਮੈਂ ਤਾਂ ਤੇਰੇ ਬਿਨਾ ਮੇਰੀ ਕੋਈ ਮਾਣ ਨਹੀਂ ਹੈ, ਕੋਈ ਇੱਜ਼ਤ ਨਹੀਂ ਹੈ। ਜਾਂ ਮੇਰਾ ਸੁੰਦਰ ਕਹੋ ਮਿਲਿਆ ਕਿਤ ਗਲੀ, ਕਿ ਮੇਰਾ ਸੋਹਣਾ ਕਿਹੜੀ ਗਲੀ 'ਚ ਮਿਲੇਗਾ। ਸੋ ਪਹਿਲਾ ਪਦਾ ਆਵੋ ਸੱਜਣਾ ਹੋਂ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪਨੜੇ ਖੜੀ ਤੱਕਾਂ ਮੈਂ ਮਨ ਚਾਓ ਕਨੇਰਾ ਰਾਮ, ਮਨ ਚਾਓ ਕਨੇਰਾ ਸੁਣ ਪ੍ਰਭ ਮੇਰਾ, ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਪਈ ਨਹਿ ਕੇਵਲ, ਜਨਮ ਮਰਨ ਦੁਖ ਨਾਸਾ, ਸਗਲੀ ਜੋਤ ਜਾਤਾ ਤੂੰ ਸੋਈ, ਮਿਲਿਆ ਭਾਏ ਸੁਭਾਏ, ਨਾਨਕ ਸਾਜਨ ਕੋ ਬਲ ਜਾਈਏ, ਸਾਚ ਮਿਲੇ ਘਰ ਆਏ। ਕਿ हे ਮੇਰੇ ਪਿਆਰੇ ਤੂੰ ਆ, हे ਮੇਰੇ ਰਾਮ ਜਿਹੜਾ ਸਾਰੀ ਕਾਇਨਾਤ 'ਚ ਰਮਿਆ ਹੋਇਆ ਹੈ, ਮੈਂ ਉਡੀਕ ਰਹੀ ਹਾਂ ਕਿ ਕਦੋਂ ਮੈਂ ਤੇਰਾ ਦੀਦਾਰ ਕਰਾਂ, ਤੇਰਾ ਦਰਸ਼ਨ ਕਰਾਂ। ਮੈਂ ਤੇਰੀ ਇੰਤਜ਼ਾਰ ਦੇ ਵਿੱਚ ਖੜੀ ਹਾਂ, ਮੇਰੇ ਮਨ ਦੇ ਵਿੱਚ ਬਹੁਤ ਚਾਅ ਹੈ, ਬਹੁਤ ਤਾਂਗ ਹੈ। ਔਰ हे ਮੇਰੇ ਪਿਆਰੇ ਮੇਰੇ ਵਾਹਿਗੁਰੂ ਤੂੰ ਸੁਣ, ਦੇਖ ਮੇਰੇ ਮਨ ਦੇ ਚਾਅ ਨੂੰ। ਮੈਨੂੰ ਤੇਰੇ ਬਿਨਾ ਹੋਰ ਕਿਸੇ ਦਾ ਪ੍ਰਵਾਸਾ ਭਰੋਸਾ ਨਹੀਂ ਹੈ। ਮੈਂ ਤਾਂ ਤੇਰਾ ਦਰਸ਼ਨ ਦੇਖ ਕੇ ਹੀ ਆਨੰਦ ਦੇ ਵਿੱਚ ਹੈ। ਔਰ ਮੇਰਾ ਜਨਮ ਮਰਨ ਜਿਹੜਾ ਉਹ ਕੱਟਿਆ ਜਾਏਗਾ, ਉਸ ਦਾ ਨਾਸ ਹੋਏਗਾ ਦੁੱਖਾਂ ਦਾ। ਤੇਰੀ ਜੋਤ ਸਾਰਿਆਂ ਦੇ ਵਿੱਚ ਹੈ, ਔਰ ਤੂੰ ਪਿਆਰ ਦੇ ਵਿੱਚ ਭਾਏ ਸੁਭਾਏ। ਜਦੋਂ ਭੈ ਦੇ ਵਿੱਚ ਔਰ ਪਿਆਰ ਦੇ ਵਿੱਚ ਜਿਹੜਾ ਇਨਸਾਨ ਹੈ ਉਸ ਨੂੰ ਤੂੰ ਆ ਕੇ ਮਿਲਦਾ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਮੈਂ ਆਪਣੇ ਪਿਆਰੇ ਤੋਂ ਬਲਿਹਾਰ ਜਾਂਦਾ ਹੈ, ਸਾਚ ਮਿਲਿਆ ਘਰ। ਜਿਹੜਾ ਮੈਨੂੰ ਆ ਕੇ ਮਿਲ ਪਿਆ ਮੇਰੇ ਹਿਰਦੇ ਦੇ ਅੰਦਰ, ਮੇਰੇ ਦਿਲ ਦੇ ਅੰਦਰ, ਮੇਰੀ ਰੂਹ ਦੇ ਅੰਦਰ ਮੇਰਾ ਪਿਆਰਾ ਆ ਕੇ ਵਸ ਗਿਆ। ਔਰ ਹੁਣ ਜਿਹੜਾ ਜਦੋਂ ਪਿਆਰਾ ਮਿਲ ਪਿਆ ਫਿਰ ਕੀ ਤਬਦੀਲੀ ਹੋਈ? ਘਰ ਆਇਰੜੇ ਸਾਜਣ ਤਾਂ ਤਨ ਖਰੀ ਸਰਸੀ ਰਾਮ, ਹਰ ਮੋਹੜੀ ਸਾਚ ਸ਼ਬਦ ਠਾਕੁਰ ਦੇਖ ਰਹਿੰਸੀ ਰਾਮ, ਗੁਣ ਸੰਗ ਰਹਿੰਸੀ ਖਰੀ ਸਰਸੀ, ਜਾਂ ਰਾਵੀ ਰੰਗ ਰਾਤੇ ਅਵਗੁਣ ਮਾਰ, ਗੁਣੀ ਘਰ ਛਾਇਆ ਪੂਰੇ ਪੁਰਖ ਵਿਧਾਤੇ, ਤਸਕਰ ਮਾਰ ਵਸੀ ਪੰਚਾਇਨ, ਅਦਲ ਕਰੇ ਵਿਚਾਰੇ, ਨਾਨਕ ਰਾਮ ਨਾਮ ਨਿਸਤਾਰਾ, ਗੁਰਮਤ ਮਿਲੇ ਪਿਆਰੇ। ਕਿ ਹੁਣ ਘਰ ਆਇਰੜੇ ਸਾਜਨ, ਜਦੋਂ ਮੇਰਾ ਸੱਜਣ ਘਰ ਆ ਗਿਆ, ਮੇਰੇ ਅੰਦਰ ਵਾਹਿਗੁਰੂ ਵਸ ਗਿਆ, ਤਾਂ ਤਨ ਖਰੀ ਸਾਰਸੀ ਰਾਮ। ਇੱਕ ਹੁੰਦਾ ਹੈ ਬੇਰਸ, ਇੱਕ ਹੁੰਦਾ ਹੈ ਸਾਰਸ। ਕਿ ਕਿੱਥੇ ਮੈਂ ਉਸ ਤਾਂਗ ਦੇ ਵਿੱਚ ਇੱਕ ਬੇਰਸੀ ਸੀ, ਪਰ ਜਦੋਂ ਮੇਰਾ ਪਿਆਰਾ ਆਇਆ
ਮੇਰਾ ਸਾਰਾ ਅੰਦਰ ਰਸ ਨਾਲ ਭਰ ਗਿਆ, ਸਵਾਦ ਨਾਲ ਭਰ ਗਿਆ, ਔਰ ਮੈਂ ਹਰ ਮੋਹਰੜੀ ਸਾਜ ਸ਼ਬਦ ਮੈਂ ਉਸ ਵਾਹਿਗੁਰੂ ਦੇ ਪਿਆਰੇ ਸੱਚੇ ਸ਼ਬਦ ਦੇ ਵਿੱਚ ਮੋਹੀ ਗਈ। ਮੈਂ ਤਾਂ ਆਪਣੇ ਪਿਆਰੇ ਨੂੰ ਦੇਖ ਕੇ ਹੀ ਹੁਣ ਜਿਉਂਦੀ ਆ। ਰਹਿ ਸੀ ਰਾਮ ਗੁਣ ਸੰਗ ਰਹਿ ਸੀ ਖਰੀ ਸਾਰਸੀ, ਕਿ ਮੈਂ ਰਸ ਨਾਲ ਭਰੀ ਹੋਈ ਉਸ ਵਾਹਿਗੁਰੂ ਦੇ ਗੁਣਾਂ ਦੇ ਨਾਲ ਮਾਲਾ ਮਾਲ ਮੈਂ ਉਸ ਪਿਆਰੇ ਦੇ ਸੰਗ ਦੇ ਵਿੱਚ ਆਨੰਦ ਮਾਣ ਰਹੀ ਹਾਂ। ਮੇਰੇ ਅੰਦਰਲੇ ਅਵਗੁਣ ਸਾਰੇ ਖਤਮ ਹੋਏ ਨੇ, ਘਰੋਂ ਨਿਕਲ ਗਏ ਨੇ ਦਿਲ ਚੋਂ। ਪੂਰੇ ਪੁਰਖ ਵਿਧਾਤੇ ਰਾਮ ਪਿਆਰਾ ਨਿਰੰਕਾਰ ਜਿਹੜਾ ਪੂਰਾ ਉਹ ਮੇਰੇ ਅੰਦਰ ਵਸਿਆ। ਮੈਂ ਮਨ ਚੋਂ ਤਸਕਰ ਹੁੰਦਾ ਚੋਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਔਗਣ ਮਾਰ ਕੇ ਭਜਾ ਦਿੱਤੇ ਨੇ। ਔਰ ਮੈਂ ਹੁਣ ਉਸ ਬੁੱਧੀ ਮੈਨੂੰ ਵਾਹਿਗੁਰੂ ਨੇ ਦਿੱਤੀ ਹੈ ਜਿਹਦੇ ਥੱਲੇ ਮੈਂ ਉਸ ਵਾਂਗ ਹੀ ਇੱਕ ਅਦਲ ਕਰ ਸਕਦੀ ਹਾਂ। ਆਪਣੀ ਰੂਹ ਜਿਹੜੀ ਹੈ ਇੱਕ ਬੈਲੈਂਸਡ ਹੈ। ਨਾਨਕ ਰਾਮ ਨਾਮ ਨਿਸਤਾਰਾ, ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਗੁਰਮਤਿ ਮਿਲੇ ਪਿਆਰੇ, ਕਿ ਜਦੋਂ ਗੁਰੂ ਦੀ ਮੱਤ ਦੇ ਨਾਲ ਉਹ ਪਿਆਰਾ ਆ ਕੇ ਮਿਲਦਾ ਤੇ ਉਹੀ ਅਵਸਥਾ ਹੁੰਦੀ ਹੈ ਜਦੋਂ ਤੁਹਾਡਾ ਪਾਰ ਉਤਾਰਾ ਹੁੰਦਾ। ਤੇ ਹੁਣ ਉਸ ਰੂਹ ਨੂੰ ਐਡਰੈਸ ਕਰਦੇ ਆ। ਵਰ ਪਾਇਰੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ, ਪਿਰ ਰਾਵੇੜੀ ਸ਼ਬਦ ਰਲੀ ਰਵ ਰਿਹਾ ਨਹਿ ਦੂਰੀ ਰਾਮ, ਪ੍ਰਭ ਦੂਰ ਨਾ ਹੋਈ ਘਟ ਘਟ ਸੋਈ, ਤਿਸ ਕੀ ਨਾਰ ਸਬਾਈ, ਆਪੇ ਰਸੀਆ ਆਪੇ ਰਾਵੇ, ਜਿਉ ਤਿਸ ਦੀ ਵਡਿਆਈ, ਅਮਰ ਅਡੋਲ ਅਮੋਲ ਅਪਾਰ, ਗੁਰ ਪੂਰੈ ਸੱਚ ਪਾਈਐ, ਨਾਨਕ ਆਪੇ ਜੋਗ ਸਜੋਗੀ, ਨਦਰ ਕਰੇ ਲਿਵ ਲਾਈਐ। ਹੁਣ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਇਸ ਨਿਮਾਣੀ ਰੂਹ ਨੇ, ਬਾਲੜੀ ਨੇ, ਬੱਚੀ ਨੇ ਵਰ ਪਾਇਆ, ਇਹਨੂੰ ਪਤੀ ਮਿਲ ਗਿਆ, ਪਿਆਰਾ ਪ੍ਰਭੂ ਪਿਆਰਾ ਰੱਬ ਅੰਦਰ ਆ ਕੇ ਵਸਿਆ। ਆਸਾ ਮਨਸਾ ਪੂਰੀ ਰਾਮ, ਆਸਾ ਹੋਪ, ਮਨਸਾ ਡਿਜ਼ਾਇਰਸ ਮਨਸ਼ਾ, ਕਿ ਜਿੰਨੀਆਂ ਮਨ ਦੀਆਂ ਇੱਛਾਵਾਂ ਨੇ ਜਦੋਂ ਰੱਬ ਆ ਕੇ ਵਸਦਾ ਫਿਰ ਤਾਂ ਇੱਛਾ ਰਹਿੰਦੀ ਨਹੀਂ। ਫਿਰ ਤਾਂ ਹੁੰਦਾ ਨਾਨਕ ਨਾਮ ਮਿਲਿਆ ਤਾਂ ਜੀਵਾਂ, ਮੈਂ ਜਿਉਂਦਾ ਹੀ ਤਾਂ ਜੇ ਤੇਰਾ ਨਾਮ ਮਿਲੇ। ਗੁਰੂ ਸਾਹਿਬ ਫਰਮਾਉਂਦੇ ਨੇ ਸਾਰੀਆਂ ਮਨ ਟਿਕਾਗਰ ਹੋ ਗਿਆ, ਮਨ ਟਿਕ ਗਿਆ। ਫਿਰ ਰਾਵੇੜੀ ਸ਼ਬਦ ਰਲੀ, ਜਦੋਂ ਸ਼ਬਦ ਦਾ ਅਜੱਪਾ ਜਾਪ ਅੰਦਰ ਸ਼ੁਰੂ ਹੋਇਆ ਤੇ ਪਿਰ ਦੇ ਨਾਲ ਪਿਆਰੇ ਦੇ ਨਾਲ ਉਹ ਮੁਹੱਬਤ ਆਪਣੀ ਸਿਖਰਾਂ ਤੇ ਪਹੁੰਚੀ। ਰਵ ਰਿਹਾ ਨਹਿ ਦੂਰੀ ਰਾਮ, ਫਿਰ ਕਦੇ ਲੱਗਦਾ ਹੀ ਨਹੀਂ ਕਿ ਪਿਆਰਾ ਦੂਰ ਹੈ, ਉਹ ਹਰ ਪਲ ਤੁਹਾਡੇ ਨਾਲ, ਤੁਹਾਡੇ ਦਿਲ ਦੀ ਹਰ ਧੜਕਣ ਦੇ ਨਾਲ ਧੜਕਦਾ ਹੈ। ਪ੍ਰਭ ਦੂਰ ਨਾ ਹੋਈ ਘਟ ਘਟ ਸੋਈ, ਕਦੇ ਰੱਬ ਦੂਰ ਨਹੀਂ ਲੱਗਦਾ ਕਿਉਂਕਿ ਹਰ ਦਿਲ ਦੇ ਵਿੱਚੋਂ ਵਸ ਰਿਹਾ। ਤਿਸ ਕੀ ਨਾਰ ਸਬਾਈ, ਕਿ ਇਹ ਸਾਰੀਆਂ ਜਿਹੜੀਆਂ ਰੂਹਾਂ ਨੇ ਇਹ ਪਤਨੀਆਂ ਨੇ ਉਸ ਪਿਆਰੇ ਪਤੀ ਰੱਬ ਦੀ, ਕਿਉਂਕਿ ਅਲਟੀਮੇਟ ਉਸ ਰੱਬ ਦੇ ਨਾਲ ਮਿਲਣ ਦੀ ਤਾਂਗ ਹੀ ਹਰ ਰੂਹ ਦੀ ਜਿਹੜੀ ਹੈ ਉਹ ਚੰਨ ਹੈ। ਔਰ ਆਪੇ ਰਸੀਆ ਆਪੇ ਰਾਵੇ ਜਿਉਂ ਤਿਸ ਦੀ ਵਡਿਆਈ, ਇਹ ਉਹਦੇ ਹੱਥ ਹੈ ਕਿ ਉਹਨੇ ਕਿਸ ਰੂਹ ਨੂੰ ਸਕੂਨ ਦੇਣਾ ਹੈ, ਕਿਸ ਦੇ ਨਾਲ ਉਸਨੇ ਜਿਹੜੀ ਹੈ ਉਸ ਮੁਹੱਬਤ ਦਾ ਜਜ਼ਬਾ ਜਿਹਦੇ ਅੰਦਰ ਕੁੱਟ-ਕੁੱਟ ਕੇ ਭਰਨਾ। ਅਮਰ ਅਡੋਲ ਅਮੋਲ ਅਪਾਰ, ਉਹ ਵਾਹਿਗੁਰੂ ਕਦੇ ਮਰਨ ਵਾਲਾ ਨਹੀਂ ਹੈ, ਹਮੇਸ਼ਾ ਸਥਿਰ ਰਹਿਣ ਵਾਲਾ ਹੈ, ਉਹਦੀ ਕੋਈ ਕੀਮਤ ਨਹੀਂ ਹੈ, ਉਹਦਾ ਕੋਈ ਪਾਰਾਵਾਰ ਨਹੀਂ ਹੈ। ਗੁਰ ਪੂਰਾ ਸੱਚ ਪਾਈ ਹੈ, ਗੁਰੂ ਦੀ ਬਖਸ਼ਿਸ਼ ਨਾਲ ਉਸ ਪੂਰਨ ਸੱਚ ਵਾਹਿਗੁਰੂ ਨੂੰ ਪਾਇਆ ਜਾ ਸਕਦਾ ਹੈ। ਨਾਨਕ ਆਪੇ ਜੋਗ ਸਜੋਗੀ, ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਉਹ ਖੁਦ ਹੀ ਹੈ ਜਿਹੜਾ ਜੋਗ ਕਰਦਾ ਹੈ। ਜੋਗ ਮਿਲਾਪ ਨੂੰ ਕਹਿੰਦੇ ਨੇ, ਮਿਲਣ ਨੂੰ ਕਹਿੰਦੇ ਨੇ। ਨਦਰ ਕਰੇ ਲਿਵ ਲਾਈਏ, ਜੇ ਉਸ ਦੀ ਨਦਰ ਹੋਏ ਤੇ ਫਿਰ ਹੀ ਵਾਹਿਗੁਰੂ ਦੇ ਨਾਲ ਲਿਵ ਲੱਗਦੀ ਹੈ। ਤੇ ਅਖੀਰਲਾ ਪਦਾ ਉਸ ਨੂੰ ਫਿਰ ਮੱਤ ਨੂੰ ਇਹ ਦੱਸਦਾ ਹੈ ਕਿ ਜਦੋਂ ਵਾਹਿਗੁਰੂ ਮਿਲ ਪੈਂਦਾ ਹੈ, ਪ੍ਰਭੂ ਰਾਵੀ ਹੁੰਦਾ ਹੈ, ਔਰ ਫਿਰ ਕੀ ਤਬਦੀਲੀ ਹੁੰਦੀ ਹੈ। ਫਿਰ ਉਚੜੀ ਹੈ ਮਾਤੜੀ ਹੈ, ਤੇ ਹੋ ਲੋਆ ਸਿਰ ਤਾਜਾ ਰਾਮ, ਹਉ ਬਿਸਮ ਪਈ ਦੇਖ ਗੁਣਾ, ਅਨਹਦ ਸ਼ਬਦ ਆਗਾਜ਼ਾ ਰਾਮ, ਸ਼ਬਦ ਵਿਚਾਰੀ ਕਰਨੀ ਸਾਰੀ, ਰਾਮ ਨਾਮ ਨਿਸਾਣੇ, ਨਾਮ ਬਿਨਾ ਖੋਟੇ ਨਹੀਂ ਠਾਹਰ, ਨਾਮ ਰਤਨ ਪਰਵਾਣੇ, ਪਤ ਮਤ ਪੂਰੀ ਪੂਰਾ ਪਰਵਾਨਾ, ਨਾ ਆਵੇ ਨਾ ਜਾਸੀ, ਨਾਨਕ ਗੁਰਮੁਖ ਆਪ ਪਛਾਣੇ, ਪ੍ਰਭ ਜੈਸੇ ਅਵਨਾਸੀ। ਹੁਣ ਜਿਹੜੀ ਰੂਹ ਵਾਹਿਗੁਰੂ ਦੇ ਪਿਆਰ ਵਿੱਚ ਰੰਗੀ ਗਈ ਹੈ ਉਹਨੂੰ ਗੁਰੂ ਸਾਹਿਬ ਫਰਮਾਉਂਦੇ ਨੇ ਫਿਰ ਉਚੜੀ ਹੈ ਮਤ, ਤੇਰਾ ਪਿਆਰਾ ਬਹੁਤ ਉੱਚਾ ਹੈ, ਇਸ ਲਈ ਹੁਣ ਤੂੰ ਮਾਣ ਦੇ ਵਿੱਚ ਹੈ। ਉਹਦੇ ਆਪਣੇ ਪਿਆਰੇ ਵਾਹਿਗੁਰੂ ਨੂੰ ਮਿਲਣ ਦਾ ਇੱਕ ਫਕੀਰ ਦੀ ਵੀ ਫਕੀਰੀ ਦਾ ਇੱਕ ਜਿਹੜਾ ਆਨੰਦ ਹੁੰਦਾ ਹੈ ਕਿ ਭਾਈ ਜੇ ਦੁਨੀਆ ਨੂੰ ਦੁਨੀਆਦਾਰੀ ਤੇ ਮਾਣ ਹੈ ਤੇ ਫਿਰ ਫਕੀਰ ਨੂੰ ਆਪਣੇ ਰੱਬ ਤੇ ਮਾਣ, ਇਸ ਲਈ ਫਕੀਰ ਬੇਪਰਵਾਹ ਹੁੰਦਾ ਹੈ। ਸੋ ਉਹਨੂੰ ਹੀ ਗੁਰੂ ਸਾਹਿਬ ਨੇ ਮਾਤੜੀ ਹੈ ਫਿਰ ਉਚੜੀ ਹੈ ਦੇ ਨਾਲ ਕਿਹਾ, ਜਿਹੜੀ ਰੱਬ ਨੂੰ ਮਿਲੀ ਰੂਹ ਹੈ ਉਸ ਦੇ ਪਿਆਰ ਚ ਮੱਤੀ ਹੈ। ਤੇ ਉਹ ਲੋਹਾ ਸਿਰ ਤਾਜਾ ਰਾਮ, ਕਿਉਂਕਿ ਉਹਦੇ ਸਿਰ ਦਾ ਤਾਜ ਉਹਦਾ ਪਤੀ, ਉਹਦਾ ਪਿਆਰਾ ਤਿੰਨਾਂ ਲੋਕਾਂ ਦਾ ਮਾਲਕ ਹੈ। ਜਿਵੇਂ ਦੁਨੀਆਦਾਰੀ
ਜਿਹੜਾ ਕੋਈ ਅਮੀਰ ਘਰਾਣੇ 'ਚ ਹੁੰਦਾ ਹੈ ਜਾਂ ਦੂਜਾ ਹੁੰਦਾ, ਉਹ ਕਿਵੇਂ ਉਹ ਜਿਹੜੀਆਂ ਉਹਨਾਂ ਦੇ ਵਿੱਚ ਇੱਕ ਵੱਖਰਾ ਮਾਣ ਹੁੰਦਾ ਹੈ ਕਿ ਜੀ ਅਸੀਂ ਕਿਸ ਘਰ ਦੀ ਨੂੰਹ ਹੈ। ਸੋ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਇਹ ਰੂਹ ਜਿਹੜੀ ਰੱਬ ਨਾਲ ਜੁੜੀ ਹੈ, ਇਹਦਾ ਜਿਹੜਾ ਸਰਤਾਜ ਹੈ, ਇਹਦੇ ਸਿਰ ਦਾ ਸਾਈਂ ਆ, ਉਹ ਤਿੰਨਾਂ ਲੋਕਾਂ ਦਾ ਮਾਲਕ ਹੈ। ਹਉ ਬਿਸਮ ਪਈ ਦੇਖ ਗੁਣਾ ਅਨਹਦ ਸ਼ਬਦ ਆਗਾਜ਼ਾ ਰਾਮ। ਬਿਸ਼ਮ ਹੁੰਦਾ ਹੈ ਜਿਸ ਦੇ ਵਿੱਚ ਤੁਸੀਂ ਅਚਰਜ, ਵਿਸਮਾਦ, ਵਾਹ ਵਾਹ, ਕਿ ਜਦੋਂ ਤੁਸੀਂ ਪਿਆਰੇ ਵਾਹਿਗੁਰੂ ਦੀ ਸਾਰੀ ਸਲਤਨਤ ਨੂੰ ਦੇਖਦੇ ਹੋ, ਕਾਇਨਾਤ ਨੂੰ ਦੇਖਦੇ ਹੋ, ਉਹਦੇ ਗੁਣਾਂ ਨੂੰ ਦੇਖਦੇ ਹੋ, ਅਨਹਦ ਸ਼ਬਦ ਆਗਾਜ਼ਾ ਰਾਮ, ਤੁਹਾਡੇ ਅੰਦਰ ਉਸ ਵਾਹਿਗੁਰੂ ਦੇ ਪਿਆਰ ਦਾ ਸ਼ਬਦ ਬਿਨਾਂ ਰੋਕ ਟੋਕ ਅਨਹਦ ਉਸ ਦਾ ਵਜਾ ਹੁੰਦਾ ਹੈ। ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨਿਸ। ਜਦੋਂ ਸ਼ਬਦ ਦੀ ਵਿਚਾਰ ਔਰ ਉਸ ਜੀਵਨ ਦੀ ਕਰਨੀ ਆ ਜਾਂਦੀ ਹੈ, ਰਾਮ ਨਾਮ, ਫਿਰ ਉਸ ਵਾਹਿਗੁਰੂ ਦੇ ਨਾਮ ਦੀ ਸਟੈਂਪ ਤੁਹਾਡੇ ਤੇ ਲੱਗਦੀ ਹੈ। ਨਾਮ ਬਿਨਾ ਖੋਟੇ ਨਹੀਂ ਠਾਹਰ। ਫਿਰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਜੇ ਨਾਮ ਨਹੀਂ ਹੈ, ਵਾਹਿਗੁਰੂ ਨਹੀਂ ਹੈ, ਤੇ ਖੋਟਾਪਨ ਹੈ। ਬਿਲਕੁਲ ਮਨ ਦੇ ਵਿੱਚ ਖੋਟਾਪਨ ਹੋਏਗਾ। ਨਾਮ ਬਿਨਾ ਖੋਟੇ, ਔਰ ਉਹ ਬੰਦਾ ਜਿਹੜੀ ਰੂਹ ਖੋਟੀ ਹੈ, ਨਹੀਂ ਠਾਹਰ, ਕਿਤੇ ਫਿਰ ਉਸ ਦਾ ਟਿਕਾਣਾ ਨਹੀਂ ਉਸ ਰੂਹ ਨੂੰ ਮਿਲਦਾ। ਨਾਮ ਰਤਨ ਪਰਵਾਣੇ, ਜਦੋਂ ਤੁਸੀਂ ਨਾਮ ਰਤਨ ਤੁਹਾਡੇ ਜੀਵਨ ਦੇ ਵਿੱਚ ਆਂਦਾ ਹੈ, ਤੁਸੀਂ ਨਿਰੰਕਾਰ ਦੀ ਦਰਗਾਹ 'ਚ ਪ੍ਰਵਾਨ ਹੁੰਦੇ ਹੋ। ਪਤ ਮਤ ਪੂਰਾ ਪਰਵਾਨਾ ਨਾ ਆਵੇ ਨਾ ਜਾਸੀ। ਉਹ ਵਾਹਿਗੁਰੂ ਜਿਹੜਾ ਕਿ ਤੁਹਾਡੀ ਪਤ ਦਾ ਔਰ ਮਤ ਦਾ ਦੋਨਾਂ ਦਾ ਰੱਖ ਹੈ, ਉਹ ਜਿਹੜਾ ਨਾ ਉਹ ਆਉਂਦਾ ਕਿਤੇ ਨਾ ਜਾਂਦਾ, ਉਹ ਥਿਰ ਰਹਿਣ ਵਾਲਾ ਹੈ। ਨਾਨਕ ਗੁਰਮੁਖ ਆਪ ਪਛਾਣੇ ਪ੍ਰਭ ਜੈਸੇ ਅਬਨਾਸੀ। ਜਿਹੜਾ ਗੁਰੂ ਦੀ ਮਤ ਨਾਲ ਜਿਹੜੀ ਰੂਹ ਰੋਸ਼ਨਾਈ ਜਾਂਦੀ ਹੈ ਵਾਹਿਗੁਰੂ ਦੇ ਪਿਆਰ 'ਚ, ਉਹ ਗੁਰਮੁਖ ਰੂਹ ਆਪ ਪਛਾਣੇ, ਉਹ ਆਪਾ ਚੀਂਦੀ ਹੈ, ਆਪਣੇ ਆਪ ਨੂੰ ਪਛਾਣਦੀ ਹੈ। ਪ੍ਰਭ ਜੈਸੇ ਅਬਨਾਸੀ, ਔਰ ਉਸ ਨੂੰ ਹੁੰਦਾ ਹੈ ਕਿ ਵਾਹਿਗੁਰੂ ਅਬਨਾਸ਼ੀ, ਜਿਹੜਾ ਕਿ ਜਿਹਦਾ ਵਿਨਾਸ਼ ਨਹੀਂ ਹੁੰਦਾ, ਹਮੇਸ਼ਾ ਰਹਿਣ ਵਾਲਾ ਹੈ। ਇਹੀ ਅਲਟੀਮੇਟ ਟਰੂਥ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਾਨੂੰ ਸਮਾਂ ਕੱਢ ਕੇ ਆਪਣੇ ਰਾਏ ਤੇ ਸੁਝਾਅ ਭੇਜੇ ਨੇ, ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਤੁਹਾਨੂੰ ਆਗਿਆ ਦਿਓ। ਦੇਖਦੇ ਰਹੋ TV4, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।